ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜ਼ਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਤੋਂ। ਅਕਸਰ ਹੀ ਇਸ ਮਸਲੇ ਦੇ ਉੱਤੇ, ਜਿਹੜੇ ਮਸਲੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਬਹੁਤ ਦੇਰ ਤੋਂ ਆਪਾਂ ਚਰਚਾ ਲਗਾਤਾਰ ਕਰ ਰਹੇ ਹਾਂ ਔਰ ਪੰਜਾਬੀ ਰੇਡੀਓ USA ਦੇ ਇਸ ਮੰਚ ਉੱਤੇ ਸਮੇਂ-ਸਮੇਂ ਦਾ ਰਿਪੋਰਟਾਂ ਵੀ ਆਪਾਂ ਸਾਂਝੀਆਂ ਕੀਤੀਆਂ ਨੇ ਤੇ ਹੋਕਾ ਵੀ ਦਿੱਤਾ ਹੈ ਪੰਜਾਬੀਆਂ ਨੂੰ ਕਿ ਇਹ ਮਸਲੇ ਤੇ ਇਕੱਠੇ ਹੋਵੋ, ਇਸ ਮਸਲੇ ਤੇ ਸਰਕਾਰ ਨੂੰ ਕੋਈ ਨਾ ਕੋਈ ਵਿਸਲ ਬਲੋਰਿੰਗ ਕਰੋ ਤਾਂ ਜੋ ਸਰਕਾਰ ਕੰਨ ਧਰੇ। ਖੈਰ, ਸਰਕਾਰ ਤਾਂ ਇਸ਼ਤਿਹਾਰਬਾਜ਼ੀ ਦੇ ਵਿੱਚ, ਜਿਵੇਂ ਤੁਸੀਂ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਆ, ਵੀ ਬਿਜ਼ੀ ਹੈ, ਉੱਧਰ ਰੁੱਝੀ ਹੋਈ ਆ। ਦੇਸ਼ ਭਰ ਦੇ ਵਿੱਚ ਮਿੰਟੂ ਜੀ, ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਜੀ। ਦੇਖੋ ਪ੍ਰਵੀਨ ਭਾਈ, ਗੱਲ ਇਹ ਆ ਕਿ ਨਾ ਤੇ ਲੋਕ ਤੇ ਨਾ ਸਰਕਾਰ, ਯਾਨੀ ਨਾ ਸਮਾਜ ਤੇ ਨਾ ਸਰਕਾਰ ਉਹ ਕੁਛ ਮੁੱਦਿਆਂ ਤੇ ਚਿੰਤਤ ਹੁੰਦਾ, ਤੇ ਨਾ ਹੀ ਮਤਲਬ ਕਿ ਸਾਡੇ ਦੇਸ਼ ਦੇ ਵਿੱਚ ਉਹਦੇ ਤੇ ਕੋਈ ਵੱਡਾ ਅੰਦੋਲਨ ਜਾਂ ਕਹਿ ਲਓ ਕਿ ਵੱਡਾ ਕੋਈ ਲਹਿਰ ਮੂਵਮੈਂਟ ਜੇ ਦੇਖੀਏ ਤਾਂ ਉਹ ਪ੍ਰੋਗਰਾਮ ਉਸਰਦਾ ਹੈ। ਤਾਂ ਪ੍ਰੋਬਲਮ ਬਹੁਤ ਵੱਡੀ ਹੈ। ਦਰਅਸਲ ਕੀ ਹੈ ਕਿ ਸਾਡੇ ਇੱਥੇ ਨਾ ਇੱਕ ਸਰਵੇ ਜਿਹੜਾ ਆਉਂਦਾ ਇੰਡੀਆ 'ਚ, ਬਈ ਪੀਰੀਓਡਿਕ ਲੇਬਰ ਫੋਰਸ ਸਰਵੇ ਹੁੰਦਾ, ਬਹੁਤ ਵੱਡਾ ਸਰਵੇ ਹੁੰਦਾ, ਤਾਂ ਉਹਦੀ ਰਿਪੋਰਟ 23-24 ਵਾਲੀ ਆਈ ਆ। ਤਾਂ ਜਦ ਉਸ ਰਿਪੋਰਟ ਨੂੰ ਆਪਾਂ ਬਹੁਤ ਬਰੀਕ, ਕਿਉਂਕਿ ਦੇਖੋ ਮੇਨ ਗੱਲ ਤੇ ਇਹ ਹੈ ਕਿ ਪਹਿਲੀ ਗੱਲ, ਮੀਡੀਆ ਦੇ ਵੀ ਸਾਡੇ ਜਿਹੜੇ 80% 70% ਲੋਕ ਨੇ ਉਹ ਮੱਥਾਮਾਰੀ ਕਰਦੇ ਹੀ ਨਹੀਂ ਕਿ ਕੌਣ ਅੰਕੜਿਆਂ ਨਾਲ ਕਰੇ। ਮੋਟੀਆਂ ਖਬਰਾਂ ਜਿਹੜੀਆਂ, ਜਾਂ ਕਹਿ ਲਓ ਕਿ ਜਿਹੜੀਆਂ ਵਿਊਜ਼ ਬਟੂਰੂ ਖਬਰਾਂ ਹੁੰਦੀਆਂ, ਮਸਾਲੇਦਾਰ ਖਬਰਾਂ ਹੁੰਦੀਆਂ, ਉਹਨਾਂ ਤੇ ਜ਼ਿਆਦਾ ਸਾਡਾ ਫੋਕਸ ਰਹਿੰਦਾ ਹੈ। ਤਾਂ ਉਹ ਚੀਜ਼ਾਂ ਜਦੋਂ ਘੱਟ ਜਾਣਗੀਆਂ ਲੋਕਾਂ 'ਚ, ਫਿਰ ਸਮਝਾਉਣ ਦੀ ਤਰੀਕਾਕਾਰੀ ਵੀ ਸਾਡੀ ਕੁਛ ਗੁੰਝਲਦਾਰ ਹੈ। ਇਹ ਗੱਲ ਇਹ ਆ ਕਿ ਫਿਰ ਉਹ ਦਿੱਕਤ ਆਉਂਦੀ ਆ ਕਿਤੇ ਨਾ ਕਿਤੇ। ਤਾਂ ਹੁਣ ਦੇਖੋ, ਜਦੋਂ ਇਸ ਨੂੰ ਬਰੀਕੀ ਨਾਲ ਸਮਝੋਗੇ ਤਾਂ ਗੱਲ ਇਹ ਆ ਕਿ ਇਹ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਰਵੇ ਹੁੰਦਾ, ਬਹੁਤ ਵੱਡਾ ਹੁੰਦਾ ਹੈ, ਪੂਰੇ ਮੁਲਕ ਦੇ ਵਿੱਚੋਂ ਸਰਵੇ ਅੰਕੜੇਬਾਜ਼ੀਆਂ ਨਿਕਲਦੀਆਂ। ਤਾਂ ਹੁਣ ਤੁਸੀਂ ਦੇਖੋ ਕਿ ਠੀਕ ਆ, 22-23 ਦੇ ਮੁਕਾਬਲੇ 23-24 ਦੇ ਵਿੱਚ ਇਹ ਜਿਹੜਾ ਹੈਗਾ ਸਰਵੇ, ਇਹ ਕਹਿੰਦਾ ਕਿ ਬੇਰੁਜ਼ਗਾਰੀ ਘਟੀ ਆ ਪੰਜਾਬ 'ਚ। 6.1 ਸੀ 22-23 ਦੇ ਵਿੱਚ, ਉਹ 5.5 ਰਹੀ ਆ 23-24 ਦੇ ਵਿੱਚ। ਪਰੰਤੂ ਇਹ ਇੰਡੀਆ ਦੇ ਵਿੱਚ ਹਾਈਐਸਟ ਆ। ਰਾਜਸਥਾਨ ਦੀ 4.2 ਆ, ਹਰਿਆਣੇ ਦੀ 3.4 ਆ, ਮਹਾਰਾਸ਼ਟਰ ਦੀ 3.3 ਆ, UP ਦੀ 3 ਆ, ਬਿਹਾਰ ਦੀ 3 ਆ। ਤਾਂ ਮਤਲਬ ਇਹ ਆ ਕਿ ਪੀਰੀਓਡਿਕ ਲੇਬਰ ਫੋਰਸ ਸਰਵੇ ਜਿਹੜਾ, ਜਿਸਨੂੰ PLFS ਆਪਾਂ ਕਹਿੰਦੇ ਆ, ਕਿ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਵੇਲੇ ਜਿਹੜੀ ਹੈ, ਬੇਸ਼ੱਕ ਪਿਛਲੇ ਸਾਲ ਦੇ ਮੁਕਾਬਲੇ ਘੱਟ ਆ, ਪਰ ਵਧੇਰੇ ਆ। ਰਾਜਸਥਾਨ ਦੂਸਰੇ ਨੰਬਰ ਤੇ। ਠੀਕ ਹੈ ਜੀ। ਤਾਂ ਮਸਲਾ ਜਿਹੜਾ ਇਹ ਹੈ ਕਿ ਵੇਖੋ, ਹੁਣ ਇਹ ਜਿਹੜਾ ਹੁੰਦਾ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਨੇ। ਮਸਲਨ ਕਿ ਲੇਬਰਰ ਕਿੰਨਾ ਕਮਾ ਰਹੇ ਆ, ਸਵੈ ਰੋਜ਼ਗਾਰ ਵਾਲੇ ਕਿੰਨਾ ਕਮਾ ਰਹੇ ਆ, ਤੇ ਇਸ ਤੋਂ ਇਲਾਵਾ ਨੌਕਰੀ ਪੇਸ਼ਾ ਕਿੰਨਾ ਕਮਾ ਰਹੇ ਆ, ਕਿਹਦੇ ਕੋਲ ਕਿੰਨੀ ਜੌਬ ਹੈ।
ਕਾਫੀ ਕਹਿ ਲਓ ਕਿ ਹਾਲਾਂਕਿ ਜਿਹੜੇ ਅੰਕੜੇ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਸਰ, ਕੋਈ ਇੱਕ ਤੇ ਇਹ ਆ ਕਿ ਵਿਰੋਧਾਭਾਸ ਵਾਲੇ ਹੁੰਦੇ ਆ, ਕੋਈ ਦੂਸਰਾ ਸਰਵੇ ਆਏਗਾ ਤਾਂ ਉਹਦੇ ਚ ਪੰਜਾਬ ਦੀ ਅਨਇੰਪਲੋਇਮੈਂਟ ਸ਼ਾਇਦ ਤੁਹਾਨੂੰ 6 ਨਜ਼ਰ ਆਏਗੀ। ਕੱਲ ਵੀ ਮੈਨੂੰ ਇੱਕ ਸੱਜਣ ਕਹਿ ਰਿਹਾ ਸੀਗਾ ਕਿ 6 ਆ, ਮੈਂ ਕਿਹਾ ਨਹੀਂ ਸਰ, 6 ਦੀ ਬਜਾਏ ਐਤਕੀ ਦਾ ਜਿਹੜਾ ਹੁਣ ਤਾਜ਼ਾ ਸਰਵੇ ਉਹ 5.5 ਕਹਿੰਦਾ, ਮਤਲਬ ਕਿ ਤੁਹਾਨੂੰ ਕਿਤੇ ਉਹ 6 ਵੀ ਨਜ਼ਰ ਆਏਗਾ। ਤਾਂ ਖੈਰ ਇਹਦੇ ਨਾਲ ਹੀ ਜੁੜੀ ਇੱਕ ਹੋਰ ਮੈਂ ਚੀਜ਼ ਨੋਟ ਕੀਤੀ ਕਿ ਦਰਅਸਲ ਪੰਜਾਬ ਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਜਦੋਂ ਤੁਸੀਂ ਔਸਤਨ ਮਹੀਨਾਵਾਰ ਕਮਾਈ ਦੇ ਰੂਪ ਚ ਜਾਂਦੇ ਹੋ ਤਾਂ ਜਿਹੜਾ ਸਾਡਾ ਮਤਲਬ ਕਿ ਸਵੈ ਰੁਜ਼ਗਾਰ ਵਾਲਾ ਹੈ, ਜਿਹਦਾ ਆਪਣਾ ਰੁਜ਼ਗਾਰ ਹੈ, ਉਹਦੀ ਜਿਹੜੀ ਮਹੀਨਾਵਾਰ ਕਮਾਈ ਬਣਦੀ ਉਹ 18,041 ਰੁਪਈਏ ਬਣਦੀ ਹੈ। ਇਹ ਹੁਣ ਵੇਖਣ ਵਾਲੀ ਗੱਲ ਆ। ਪਰ ਜਦੋਂ ਤੁਸੀਂ ਨੌਕਰੀ ਪੇਸ਼ਾ ਵਾਲੇ ਕੋਲ ਕਿਸੇ ਕੋਲੇ ਜਾਂਦੇ ਹੋ ਤਾਂ ਯਾਨੀ ਔਸਤਨ ਉਹ ਜਿਹੜੀ ਹੈ 16,161 ਬਣਦੀ ਹੈ, ਤੇ ਦਿਹਾੜੀ ਵਾਲੇ ਦੀ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਤਾਂ ਬਹੁਤ ਥੱਲੇ ਰਹਿ ਜਾਂਦਾ। ਤਾਂ ਮਤਲਬ ਕਿ ਜਿਹੜਾ 16,000 ਵਾਲਾ ਅੰਕੜਾ ਹੈ, ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਜਿਵੇਂ ਆਪਾਂ ਦੇਸ਼ ਭਰ ਦੇ ਵਿੱਚ ਦੇਖੀਏ ਤਾਂ ਕੋਈ 21,103 ਐਵਰੇਜ ਬਣਦੀ ਆ। ਮਤਲਬ ਕਿ ਅਸੀਂ ਜੋ ਨੈਸ਼ਨਲ ਐਵਰੇਜ ਹੈ ਉਹਦੇ ਤੋਂ ਵੀ ਥੱਲੇ ਆ ਇਸ ਸਰਵੇ ਦੇ ਵਿੱਚ, ਕਿ ਜਿਹੜੀ ਸਾਡੀ ਔਸਤਨ ਕਮਾਈ ਬਣਦੀ ਹੈ 16,161 ਨੌਕਰੀ ਦੀ, ਤਦ ਵੀ ਜੇ ਆਪਾਂ ਦੇਖੀਏ ਤਾਂ ਉਹ ਕੌਮੀ ਜਿਹੜੀ ਸਾਡੀ ਹੈਗੀ ਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੈਮਾਨਾ ਔਸਤ ਹੈ, ਤਾਂ ਉਹ 21,103 ਰੁਪਏ ਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਿ ਗੱਲ ਇਹ ਆ ਕਿ ਜਿੱਦਾਂ ਹੁਣ ਸਾਫ਼ ਆ ਕਿ ਬਈ ਜ਼ਿਆਦਾ ਟਾਈਮ ਲਾ ਰਹੇ ਆ ਪਰ ਕਮਾ ਘੱਟ ਨੇ। ਇਹ ਵੀ ਇੱਕ ਪੱਖ ਤੋਂ ਸੋਚਣ ਵਿਚਾਰਨ ਦਾ ਵਿਸ਼ਾ। ਹਾਲਾਂਕਿ ਸਵੈ ਰੁਜ਼ਗਾਰ ਵਾਲੇ ਮਾਮਲੇ ਦੇ ਵਿੱਚ ਵੀ ਮੇਰੇ ਆਪਣੇ ਕੁਝ ਕਿੰਤੂ ਪਰੰਤੂ ਹੁੰਦੇ ਆ, ਕੁਛ ਇਹਨਾਂ ਦੇ ਅੰਕੜਿਆਂ ਤੇ ਵੀ, ਕਿ ਦੇਖੋ ਗੱਲ ਇਹ ਆ ਕਿ ਭਾਰਤ ਦੇ ਪਰਿਪੇਖ ਚ ਜੇ ਤੁਸੀਂ ਦੇਖੋਗੇ, ਇਹਨਾਂ ਨੇ ਵੈਸੇ ਬੇਰੁਜ਼ਗਾਰੀ ਦਰ 3.2 ਦੱਸੀ ਹੈ, ਜਿਵੇਂ ਮੈਂ ਓਵਰਆਲ ਦੀ ਗੱਲ ਕਰ ਰਿਹਾ ਇੰਡੀਆ ਦੀ, ਪਰ ਉਹ ਜ਼ਿਆਦਾ ਹੈ ਅੰਕੜਿਆਂ ਚ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅੰਕੜਿਆਂ ਚ ਇੱਧਰ ਉੱਧਰ ਹੁੰਦਾ ਹੈ, ਤਾਂ ਗੱਲ ਇਹ ਕਿ ਸਵੈ ਰੁਜ਼ਗਾਰ ਦੀ ਸਾਡੀ ਪਰਿਭਾਸ਼ਾ ਵੀ ਇੱਕ ਵੱਖਰੀ ਹੈ। ਹੁਣ ਨਿਯਮਤ ਰੁਜ਼ਗਾਰ ਦੇ ਵਿੱਚ ਲੱਗੇ ਵਿਅਕਤੀ ਦੀ ਜਿਹੜੀ ਆਮਦਨ ਹੈ, ਸਵੈ ਰੁਜ਼ਗਾਰ ਦੇ ਵਿੱਚ ਲੱਗੇ ਵਿਅਕਤੀ ਦੀ ਜਿਹੜੀ ਆਮਦਨ ਤੋਂ 1.5 ਗੁਣਾ ਹੈ, ਯਾਨੀ ਡੇਢਾ ਹੈ। ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਅੱਡ ਤੋਂ ਆ। ਜ਼ਾਹਰ ਹੈ ਕਿ ਕੋਈ ਵੀ ਵਿਅਕਤੀ ਨਿਯਮਤ ਨੌਕਰੀ ਛੱਡ ਕੇ ਘੱਟ ਜਿਹੜੀ ਆਮਦਨ ਵਾਲਾ ਤੇ ਬੇਹੱਦ ਅਸੁਰੱਖਿਅਤ ਜਿਹੜਾ ਸਵੈ ਰੁਜ਼ਗਾਰ ਆ ਉਹਦੇ ਵਿੱਚ ਮਜਬੂਰੀ ਚ ਹੀ ਆਏਗਾ ਨਾ ਸਰ। ਤਾਂ ਮੇਰਾ ਇਹ ਆਪਣਾ ਮੰਨਣਾ ਹੈ ਕਿ ਗੱਲ ਜਿਹੜੀ ਹੈ ਕਿ ਸਵੈ ਰੁਜ਼ਗਾਰ ਵੀ ਮਜਬੂਰੀ ਚ ਹੀ ਕੀਤਾ ਜਾ ਰਿਹਾ। ਨਿਯਮਤ ਨੌਕਰੀ ਜਿਹੜੀ ਹੈ ਨਾ ਉਹੀ ਲੋਕਾਂ ਨੂੰ ਜਿਹੜੀ ਹੈ ਉਹ ਜ਼ਿਆਦਾ ਖਿੱਚਦੀ ਹੈ, ਕਿਉਂਕਿ ਉੱਥੇ ਫਿਕਸ ਤਨਖਾਹ ਤੋਂ ਇਲਾਵਾ ਤੁਹਾਨੂੰ ਹੋਰ ਸੁਵਿਧਾਵਾਂ ਵੀ ਤੇ ਮਿਲਣੀਆਂ ਨੇ ਨਾ। ਸੋ ਇਸ ਕਰਕੇ ਇਹ ਸਾਫ਼ ਹੈ। ਚਲੋ ਆਪਾਂ ਦੂਜੀਆਂ ਗੱਲਾਂ ਨੂੰ ਛੱਡੀਏ ਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਮਾਸਟਰ ਜੀ ਦੇ ਲੜਕੇ ਆ ਜਿਹੜੇ, ਉਹ ਵਾਰ-ਵਾਰ ਕਹਿੰਦੇ ਨੇ ਸੀਐਮ ਸਾਹਿਬ ਕਿ ਅਸੀਂ ਇੰਨੇ ਹਜ਼ਾਰ ਜੌਬ ਜਿਹੜੇ ਆ ਉਹ ਦੇ ਦਿੱਤੇ ਆ, ਪਰ ਅਸਲੀਅਤ ਇਹ ਹੈ ਕਿ ਉਹ ਜੌਬ ਦਿੱਤੇ ਜ਼ਰੂਰ ਗਏ ਹੋਣਗੇ, ਕੁਛ ਸਰਕਾਰ ਵੇਲੇ ਅੰਡਰ ਪ੍ਰੋਸੈਸ ਸੀਗੇ, ਉਹ ਸਾਰਾ ਕੁਝ ਹੈ। ਮੈਂ ਉਹਨਾਂ ਚੀਜ਼ਾਂ ਦੇ ਨਾਲ ਕੋਈ ਅਸਹਿਮਤੀ ਨਹੀਂ ਜਤਾ ਰਿਹਾ, ਪਰ ਪ੍ਰਵੀਨ ਜੀ ਬਾਵਜੂਦ ਇਸ ਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਤੇ ਨੌਕਰੀਆਂ ਜਿਹੜੀਆਂ ਨੇ ਅੱਜ ਕੱਲ ਸਰਕਾਰੀ ਨੌਕਰੀਆਂ 'ਚ ਨਹੀਂ ਇੰਨਾ ਜ਼ਿਆਦਾ ਹੈਗਾ ਕੰਮ। ਇਹ ਤੇ ਇਹ ਵੀ ਹੈ ਕਿ ਜੌਬ ਜਿਹੜੀ ਹੈ ਜਾਂ ਤਾਂ ਮੈਨੂਫੈਕਚਰਿੰਗ ਤੁਹਾਡੀ ਬਹੁਤ ਜ਼ਿਆਦਾ ਹੋਵੇ, ਜਿਹਦੇ 'ਚ ਛੋਟੇ ਛੋਟੇ ਯੂਨਿਟ ਜਿਹੜੇ ਆ ਉਹ ਸਵੈ ਰੁਜ਼ਗਾਰ ਦੇ ਤਹਿਤ ਨੌਜਵਾਨ ਚਲਾਉਣ ਆਪਣੇ, ਤੇ ਇਸ ਤੋਂ ਇਲਾਵਾ ਸਕਿਲਡ, ਫੁੱਲ ਸਕਿਲਡ ਜਾਂ ਕਹਿ ਲਓ ਕਿ ਸੈਮੀ ਸਕਿਲਡ ਲੇਬਰ ਵੀ ਤੁਹਾਡੇ ਕੋਲ ਹੋਵੇ ਕਿ ਉਹਨਾਂ ਦੀ ਜੇਬ ਵੀ ਜਿਹੜੀ ਹੈ ਉਹ ਅੱਛਾ ਖਾਸਾ ਕਹਿ ਲਓ ਕਿ ਕਮਾਈ ਦਾ ਧਨ ਜਿਹੜਾ ਉਹ ਆਪਣੇ ਖਰਚੇ ਚਲਾਉਣ ਵਾਸਤੇ ਉਹ ਹਾਸਲ ਕਰ ਸਕੇ। ਜੀ ਬਿਲਕੁਲ। ਦੇਖੋ ਮੈਨੂਫੈਕਚਰਿੰਗ ਜਾਂ ਜਿਵੇਂ ਮਿੰਟੂ ਜੀ ਇਹ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਰੁਜ਼ਗਾਰ ਸਥਾਪਿਤ ਕੀਤਾ ਜਾ ਸਕਦਾ, ਜਾਂ IT ਸੈਕਟਰ ਜੇ ਤੁਸੀਂ ਆਪਦਾ ਦਾਇਰਾ ਵੱਡਾ ਕਰਦੇ ਹੋ, ਨਿਵੇਸ਼ ਬਾਹਰੋਂ ਕੋਈ ਕੰਪਨੀਆਂ ਆਉਂਦੀਆਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਭਰਤੀ ਕਰਨੀਆਂ, ਤਾਂ ਇਹ ਬਹੁਤ ਵੱਡੇ ਪੱਧਰ ਤੇ ਸਰਕਾਰੀ ਮਹਿਕਮਿਆਂ 'ਚ ਤਾਂ ਤੁਸੀਂ ਕਿੰਨੇ ਕੁ ਬੰਦੇ ਵਾੜ ਲਓਗੇ, ਕਿੰਨੀ ਕੁ ਬੇਰੁਜ਼ਗਾਰੀ ਦਾ ਮਸਲਾ ਹੱਲ ਕਰ ਦਿਓ? ਸਰਕਾਰ ਨਾਲੇ ਜਿੰਨੀਆਂ ਸਰਕਾਰੀ ਜੌਬਸ ਇਸ ਟਾਈਮ ਹੁਣ ਉਹ ਖਰਚੀਲੀਆਂ ਨੇ, ਸਰਕਾਰ ਭੱਜਦੀ ਆ ਉਹਦੇ ਤੋਂ, ਕਿਉਂਕਿ ਉਹਨਾਂ ਨੂੰ ਤਨਖਾਹਾਂ ਮੋਟੀਆਂ ਦੇਣੀਆਂ ਪੈਣਗੀਆਂ, ਉਹਨਾਂ ਨੂੰ ਪੈਨਸ਼ਨਾਂ ਦੇਣੀਆਂ ਪੈਣਗੀਆਂ, ਹੋਰ ਭੱਤੇ ਦੇਣੇ ਪੈਣਗੇ, ਤਾਂ ਇਸ ਕਰਕੇ ਹੀ ਆਊਟਸੋਰਸਿੰਗ ਨਿਕਲਿਆ ਠੇਕੇਦਾਰੀ ਸਿਸਟਮ। ਜੀ
ਤੇ ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਦੇ ਹੁਕਮ ਹੋ ਗਏ। ਮੰਤਰੀ ਕੇਂਦਰ ਦੇ ਨੇ ਜਾਂ ਪੰਜਾਬ ਦੇ ਨੇ ਜੀ? ਹਾਂਜੀ, ਦੇਖੋ ਸਾਬਕਾ ਮੰਤਰੀ ਜ਼ਰਾ ਜੀ ਗੱਲ ਹੈ ਕਿ ਇਸ ਵੇਲੇ ਤੇ ਪੰਜਾਬ ਦੇ ਜ਼ਿਆਦਾ ਹੋਏ ਨੇ। ਹੁਣ ਤੁਸੀਂ ਦੇਖੋਗੇ ਤਾਂ ਹਲਚਲ ਬਹੁਤ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਅੰਦਰ ਖਾਤਿਓਂ ਬਹੁਤ ਸਾਰੀਆਂ ਖਬਰਾਂ ਨਿਕਲ ਰਹੀਆਂ ਨੇ ਕਿ ਭੱਜ ਦੜ ਮੱਚੀ ਹੋਈ ਹੈ ਕਿ ਖੇਮੇ ਦੇ ਵਿੱਚ ਉਹ ਖੇਮਾ ਜਿਹੜਾ ਕਹਿ ਲਓ ਕਿ ਸ਼ਾਹੀ ਜ਼ਿੰਦਗੀ ਬਤੀਤ ਕਰ ਰਿਹਾ ਸੀਗਾ, ਜਿਹੜਾ ਖੇਮਾ ਐਸਾ ਸੀਗਾ ਕਿ ਅਚਾਨਕ ਉਹਨਾਂ ਦੇ ਜ਼ੇਵਰਾਤ ਚਮਕਣ ਲੱਗੇ, ਉਹਨਾਂ ਦੇ ਆਲੇ ਦੁਆਲੇ ਬੀਬੀਆਂ ਦੇ ਵੀ ਸਿਕਿਉਰਿਟੀ, ਤਾਂ ਇਸ ਵੇਲੇ ਉਹ ਖੇਮਾ ਬਿਲਕੁਲ ਮਾਯੂਸ ਹੋ ਚੁੱਕਾ ਹੈ। ਤਾਂ ਖੈਰ ਦੂਸਰੇ ਪਾਸੇ ਹੁਣ ਜਿਹੜੇ ਸਾਬਕਾ ਕੈਬਨਿਟ ਮੰਤਰੀ ਆ, ਕਿਉਂਕਿ ਇਹਨਾਂ ਨੂੰ ਕਹਿ ਲਓ ਕਿ ਬਈ ਦਿੱਲੀ ਤੋਂ ਹੀ ਲਾਇਆ ਗਿਆ ਮੀਤ ਹੇਰ ਨੂੰ ਜੇ ਛੱਡ ਦਈਏ ਤੇ, ਕਿਉਂਕਿ ਉਹ ਜਿੱਤੇ, ਠੀਕ ਹੈ ਜੀ। ਹੁਣ ਬਾਕੀ ਜਿਹੜੇ ਬਾਕੀਆਂ ਤੋਂ ਤਾਂ ਅਸਤੀਫਾ ਦਵਾਇਆ ਗਿਆ ਨਾ ਸਾਹਿਬ। ਤਾਂ ਗੱਲ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ, 15 ਦਿਨ ਦਾ ਸਮਾਂ ਦਿੱਤਾ ਗਿਆ। 17 ਅਕਤੂਬਰ ਜਿਹੜੀ ਹੈ ਉਹ ਆਖਰੀ ਤਾਰੀਖ ਦਿੱਤੀ ਗਈ ਆ ਕਿ ਬਈ ਤੁਸੀਂ ਆਪਣੀਆਂ ਕੋਠੀਆਂ ਜਿਹੜੀਆਂ ਖਾਲੀ ਕਰੋ। ਇਹਨਾਂ 'ਚ ਬਲਕਾਰ ਸਿੰਘ ਹੈ, ਚੇਤਨ ਸਿੰਘ ਜੌੜਾ ਮਾਜਰਾ, ਬ੍ਰਹਮ ਸ਼ੰਕਰ ਜ਼ਿੰਪਾ, ਅਨਮੋਲ ਗਗਨਵਾ, ਤਾਂ ਇਹਨਾਂ ਨੂੰ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਉਸ ਤਾਰੀਖ ਤੋਂ 15 ਦਿਨ ਦਾ ਸਮਾਂ ਜਿਹੜਾ ਉਹ ਦਿੱਤਾ। ਮਤਲਬ ਕਿ ਤੁਹਾਡਾ ਟਾਈਮ ਸ਼ੁਰੂ ਹੋਇਆ 23 ਸਤੰਬਰ। ਤਾਂ ਜਿਹੜਾ ਮੀਤ ਹੇਰ ਹੈ, ਕਿਉਂਕਿ ਮੀਤ ਹੇਰ ਤਾਂ ਪਹਿਲਾਂ ਹੀ ਹੋ ਗਿਆ ਸੀ ਨਾ, ਤਾਂ ਉਹਨਾਂ ਦਾ ਤਾਂ ਜਿਹੜਾ ਸਮਾਂ ਸੀ 15 ਦਿਨ ਦਾ ਉਹ ਤਾਂ ਖਤਮ ਹੋ ਚੁੱਕਿਆ ਹੈ ਨਾ ਜੀ। ਹੁਣ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਫਿਰ ਜਿਹੜਾ ਕੋਈ ਸਰਕਾਰੀ ਕੋਠੀ ਦਾ ਕਿਰਾਇਆ ਹੁੰਦਾ ਉਹ ਤੁਹਾਨੂੰ ਦੇਣਾ ਪਊਗਾ, ਤੇ ਉਸ ਤੋਂ ਬਾਅਦ ਫਿਰ ਜੇ ਮਤਲਬ ਕਿ ਤੁਸੀਂ ਨਹੀਂ ਕਰਦੇ ਤਾਂ ਭਾਈ ਬਹੁਤ ਜ਼ਿਆਦਾ ਫਿਰ ਉਹ ਜੁਰਮਾਨਾ ਵੀ ਪੈ ਜਾਂਦਾ ਹੈ। ਤਾਂ ਖੈਰ ਇਹ ਸਾਰਾ ਕੁਝ ਹੈ। ਗੱਲ ਇਹ ਆ ਸਾਹਿਬ ਕਿ ਹੁਣ ਸਪਸ਼ਟ ਹੈ ਇੱਕ ਮੰਤਰੀ ਜਿਹੜੀ ਮਤਲਬ ਕਿ ਇਹ ਸਾਰੀ ਮੰਡਲੀ ਹੈ, ਉਹਨਾਂ ਦੇ ਵਿੱਚ ਇੱਕ ਮੰਤਰੀ ਦਾ ਚਰਚਾ ਤੇ ਕੱਲ, ਯਾਨੀ ਉਹ ਸਾਬਕਾ ਹੋ ਗਿਆ, ਇੱਕ ਮੰਤਰੀ ਦਾ ਚਰਚਾ ਤੇ ਮੈਨੂੰ ਕਿਸੇ ਲੀਡਰ ਨੇ ਦੱਸਿਆ ਕਿ ਇਹ ਚੱਲ ਰਿਹਾ ਕਿ ਉਹ ਕੋਈ ਪਾਰਟੀ ਲੱਭ ਰਹੇ। ਅੱਛਾ, ਇਹ ਵੀ ਕਮਾਲ ਦੀ ਗੱਲ। ਹਾਂਜੀ, ਕੋਈ ਪਾਰਟੀ ਲੱਭ ਰਹੇ ਆ ਵੀ ਹੁਣ ਉਧਰ ਨੂੰ ਚਲੇ ਜਾਈਏ। ਤਾਂ ਕਮਾਲ ਦੀਆਂ ਗੱਲਾਂ ਨੇ ਨਾ। ਹਾਲੇ ਕੋਠੀ ਖਾਲੀ ਨਹੀਂ ਕੀਤੀ, ਉਸ ਤੋਂ ਪਹਿਲਾਂ ਹੀ ਅਗਲੇ ਘਰ ਦਾ ਪ੍ਰਬੰਧ ਹੋ ਰਿਹਾ। ਖੈਰ ਦੇਖਦੇ ਆ ਉਹਨਾਂ ਦਾ ਫੈਸਲਾ ਕੀ। ਚਰਚਾਵਾਂ ਇਹ ਜਿਹੜਾ ਖੇਮਾ ਤੁਸੀਂ ਕਿਹਾ ਨਾ, ਮਾਫ ਕਰਨਾ ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ, ਜਿਹੜਾ ਖੇਮਾ ਮਾਯੂਸ ਆ ਨਾ, ਉਸ ਖੇਮੇ ਦੇ ਇੱਕ ਦੋ ਬੰਦਿਆਂ ਬਾਰੇ ਹੋਰ ਦੀ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਵੀ ਕੋਈ ਟਿਕਾਣਾ ਹੁਣ ਲੱਭਣ ਜਾ ਰਹੇ ਨੇ। ਕਮਾਲ ਦੀ ਗੱਲ ਆ ਵੀ ਸੱਤਾਧਾਰੀ ਖੇਮਾ ਵੀ ਟਿਕਾਣੇ ਲੱਭ ਰਿਹਾ ਜੀ। ਜੀ ਨਹੀਂ, ਇਹ ਤੇ ਹੁਣ ਹੈ ਹੀ ਆ ਕਿ ਹੁਣ ਇਹ ਕੁਨਬਾ ਜਿਹੜਾ ਉਹ ਖਿਲਰਨਾ ਸਟਾਰਟ ਹੋਏਗਾ ਨਾ, ਤਾਂ ਉਹ ਬਸ ਪਾਵਰ ਦਾ ਜਿਹੜਾ ਹੁੰਦਾ ਉਹ ਕਹਿ ਲਓ ਕਿ ਜਿਹੜੀ ਮਿਸ਼ਰੀ ਚੂਸ ਰਹੇ ਸੀਗੇ, ਬਸ ਠੀਕ ਉਹ ਡਲੀ ਹੁਣ ਬਿਲਕੁਲ ਖਤਮ ਹੋ ਜਾਏਗੀ। ਤਾਂ ਬਹਰਹਾਲ ਜੌੜਾ ਮਾਜਰਾ ਬਹੁਤ ਕਰੀਬੀ ਸੀਗੇ ਭਗਵੰਤ ਮਾਨ ਹੋਰਾਂ ਦੇ, ਤਾਂ ਉਹਨਾਂ ਦੀ ਜਿਸ ਤਰ੍ਹਾਂ ਛੁੱਟੀ ਹੋਈ, ਉਹਨਾਂ ਨੂੰ ਰੀਲ ਮੰਤਰੀ ਕਿਹਾ ਜਾਂਦਾ ਪੰਜਾਬ ਚੋਂ, ਰੀਲਾਂ ਬਹੁਤ ਖੂਬਸੂਰਤ ਪਾਉਂਦੇ ਸਨ। ਤਾਂ ਗੱਲ ਇਹ ਆ ਕਿ ਤਕਰੀਬਨ ਜੇ ਤੁਸੀਂ ਦੇਖੋਗੇ ਤੇ ਸਾਰਾ ਕੁਛ ਹੀ ਜਿਹੜਾ ਹੈ ਨਾ ਇੱਕ ਵਾਰੀ ਤੇ ਇਸ ਤਰ੍ਹਾਂ ਦਾ ਹੋਇਆ ਪਿਆ ਕਿ ਵਾਕਿਆ ਜਿੱਦਾਂ ਤੁਸੀਂ ਕਹਿ ਰਹੇ ਹੋ, ਕਿਸੇ ਦੀ ਖਬਰ ਆ ਰਹੀ ਹੈ ਕੋਈ ਬਾਹਰ ਭੱਜ ਗਿਆ, ਕੋਈ ਕਹਿੰਦਾ ਕਿ ਅੰਦਰ ਜਾਣ ਦੀ ਤਿਆਰੀ, ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ। ਪਰ ਇਹ ਆ ਕਿ ਨੋਟਿਸ ਜਿਹੜਾ ਉਹ ਸਾਬਕਾ ਮੰਤਰੀਆਂ ਨੂੰ ਨਾਲ ਦੀ ਨਾਲ ਉਹਨਾਂ ਨੇ ਸਰਵ ਕਰ ਦਿੱਤਾ ਕਿ ਕੋਠੀ ਖਾਲੀ ਕਰੋ ਤੇ ਬਈ ਆਪਣਾ ਜਿਹੜਾ ਤੁਸੀਂ ਬੋਰੀ ਬਿਸਤਰਾ ਇੱਥੋਂ ਚੱਕ ਲਓ। ਜੀ, ਤੇ ਮੈਨੂੰ ਜੀ ਗੱਲ ਕਰੀਏ ਆਪਾਂ ਅਗਲੀ ਖਬਰ ਦੀ। ਪੰਜਾਬੀ ਯੂਨੀਵਰਸਿਟੀ ਚ ਕਹਿੰਦੇ ਕਾਗਜ਼ੀ ਮੁੱਕ ਗਿਆ ਜੀ। ਤੁਸੀਂ ਦੇਖ ਲਓ ਕਿ ਹੁਣ ਜੇ ਯੂਨੀਵਰਸਿਟੀਆਂ ਚ ਕਾਗਜ਼ ਹੀ ਮੁੱਕ ਗਏ ਆ ਤੇ ਫਿਰ ਕੀ ਸਾਡਾ ਹਾਲ ਆ। ਉਹੀ ਤੇ ਮੈਂ ਤੇ ਵਾਰ-ਵਾਰ ਕਹਿ ਰਿਹਾ ਸੀਗਾ ਕਿ ਸਰ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਸਿਰਫ ਤੁਹਾਨੂੰ ਸੋਸ਼ਲ ਮੀਡੀਆ ਤੇ ਚੱਲਦੀ ਨਜ਼ਰ ਆਏਗੀ ਜਾਂ ਸਟੇਜ ਤੋਂ ਚੱਲਦੀ ਨਜ਼ਰ ਆਏਗੀ। ਸਟੇਜ ਤੋਂ ਜੇ ਤੁਸੀਂ ਭਗਵੰਤ ਮਾਨ ਜੀ ਨੂੰ ਦੇਖੋਗੇ ਤਾਂ ਸ਼ਾਇਦ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਜਾਏਗਾ ਕਿ ਕੀ ਯਾਰ ਕੋਈ ਇੱਕ ਏਡਾ ਸਟੇਟ ਵੀ ਹੈਗਾ ਜਿਹੜਾ ਫਰਾਂਸ ਤੋਂ ਵੀ ਅੱਗੇ ਤੁਰਿਆ ਜਾਂਦਾ। ਮਤਲਬ ਕਿ ਪਰ ਅਸਲੀਅਤ ਕੁਝ ਹੋਰ ਸੀਗੀ। ਦੇਖੋ ਪੰਜਾਬੀ ਯੂਨੀਵਰਸਿਟੀ ਚ ਕਾਗਜ਼ ਮੁੱਕਣ ਦਾ, ਹੁਣ ਦੇਖੋ ਇਸੇ ਯੂਨੀਵਰਸਿਟੀ ਦਾ, ਕਿਉਂਕਿ ਵੀਸੀ ਤੇ ਉੱਥੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਲਾਏ ਹੀ ਨਹੀਂ ਹੈ, ਜਦੋਂ ਦੇ ਪਿਛਲੇ ਗਏ ਨੇ ਵੀਸੀ ਉਹ ਤਾਂ ਲਾਏ ਹੀ ਨਹੀਂ। ਤਾਂ ਜਿਹੜਾ ਇੱਕ ਕਹਿ ਲਓ ਕਿ ਪਿੱਛੇ ਛੁੱਟੀ ਦਾ ਬੜਾ ਚਰਚਾ ਹੋਇਆ ਸੀ ਕਿ ਇੱਕ ਬੰਦੇ ਦੀ ਛੁੱਟੀ ਕੀਤੀ ਹੈ ਮਾਨ ਸਾਹਿਬ ਦੇ ਜਿਹੜੇ ਲੋਇਲ ਸੀਗੇ, ਉਹ ਸਾਰਾ ਕੰਮ ਕਰ ਤੇ ਪਟਿਆਲੇ ਆ ਕੇ ਉਹ ਦੇਖ ਰਹੇ ਸੀਗੇ। ਹੁਣ
ਤੁਸੀਂ ਦੇਖੋ ਕਿ ਜਿਸ ਯੂਨੀਵਰਸਿਟੀ ਦੇ ਨਾਲ ਮੇਰਾ ਅੰਦਾਜ਼ਾ ਹੈ ਕਿ 12 ਲੱਖ ਤੋਂ ਵੱਧ ਸਟੂਡੈਂਟ ਜੁੜਿਆ ਹੋਇਆ, ਤਾਂ ਉਹਨਾਂ ਦੇ ਕੋਲ ਕਾਗਜ਼ ਨਹੀਂ। ਹੁਣ ਜਿਵੇਂ ਮੰਨ ਲਓ ਕਿਸੇ ਨੇ ਕੋਈ ਡਿਪਲੋਮਾ ਕਰ ਲਿਆ ਸੀ, ਕੋਈ ਪੀਜੀ ਡਿਪਲੋਮਾ ਕਰ ਲਿਆ ਜਾਂ ਕੁਛ ਇਸ ਤਰ੍ਹਾਂ ਦਾ ਡਿਪਲੋਮਾ ਕਰ ਲਿਆ, ਉਹਨਾਂ ਨੂੰ ਡੀਐਮਸੀ ਚਾਹੀਦੀ ਹੈ, ਤਾਂ ਹੁਣ ਕਾਗਜ਼ ਹੀ ਨਹੀਂ ਹੋਏਗਾ, ਤਾਂ ਫਿਰ ਉਹ ਡੀਐਮਸੀ ਕਿੱਥੇ? ਹੱਥ ਤੇ ਤਾਂ ਲਿਖਣੋਂ ਰਿਹਾ ਕਿ ਡਿਗਰੀ ਹੋਲਡਰ ਹੈ ਸਰ, ਜਾਂ ਉਹ ਮੱਥੇ ਤੇ ਫਿਲਮ ਦੇ ਵਿੱਚ ਲਿਖਿਆ ਜਾਂਦਾ ਸੀਗਾ, ਏਦਾਂ ਤਾਂ ਮੱਥੇ ਤੇ ਲਿਖਣੋਂ ਰਹੇ ਕਿ ਡਿਗਰੀ ਹੋਲਡਰ ਹੈ। ਤਾਂ ਗੱਲ ਇਹ ਆ ਕਿ ਹੁਣ ਇਹ ਕਹਿੰਦੇ ਆ ਕਿ ਟੈਂਡਰਿੰਗ ਹੋ ਰਹੀ ਹੈ ਜੀ, ਫਲਾਂ ਫਲਾਂ ਫਲਾਂ, ਪਰ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ, ਖਾਸ ਤੌਰ ਤੇ ਆਪਾਂ ਜੇ ਗੱਲ ਕਰੀਏ ਤਾਂ ਬਹੁਤ ਵੱਡੇ ਸੰਕਟ ਦੇ ਵਿੱਚ ਪੈ ਚੁੱਕੀ ਆ। ਬਹੁਤ ਵਾਰੀ ਗੱਲਾਂ ਹੋਈਆਂ ਨੇ ਇਹਦੀਆਂ, ਪਰ ਉਹ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਉਲਟਾ ਇੱਥੇ ਤੇ ਇੱਕ ਹੋਰ ਹੀ ਅਸੀਂ ਕਾਂਡ ਦੇਖ ਰਹੇ ਸੀ, ਇੱਕ ਬੇਸ਼ਰਮ ਆਦਮੀ ਸਕੂਟੀਆਂ ਬਦਲ ਕੇ ਆਉਂਦਾ, ਭੇਸ ਬਦਲ ਕੇ ਆਉਂਦਾ, ਕਦੇ ਪਰਨਾ ਬਣ ਕੇ ਆਉਂਦਾ, ਕਦੇ ਮੋਨਾ ਬਣ ਕੇ ਆਉਂਦਾ, ਉਹ ਕਦੇ ਪਿਛਲੇ ਗੇਟ ਥਾਣੀ, ਕਦੇ ਅਗਲੇ ਗੇਟ ਥਾਣੀ, ਉਹ ਆ ਕੇ ਇੱਕ ਦੋ ਵਾਰੀ ਤੇ ਕਹਿੰਦੇ ਕੁੜੀਆਂ ਦੇ ਸਾਹਮਣੇ ਨੰਗਾ ਹੋ ਕੇ ਭੱਜ ਯੂਨੀਵਰਸਿਟੀ ਦੇ ਵਿੱਚ। ਹੁਣ 200 ਸਿਕਿਉਰਿਟੀ ਗਾਰਡ, 200 ਸੀਸੀਟੀਵੀ ਕੈਮਰਾ, ਹਾਲੇ ਤੱਕ ਉਹ ਬੰਦਾ ਨਹੀਂ ਸੀ ਫੜਿਆ ਗਿਆ, ਕੱਲ ਤੱਕ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਸੂਰਤ ਹਾਲ ਸਾਡੇ, ਕਹਿ ਲਓ ਕਿ ਜਿਹੜੀ ਇੱਕ ਵਿਰਾਸਤੀ ਯੂਨੀਵਰਸਿਟੀ ਆ, ਜਿਹਦੀ ਜੇ ਤੁਸੀਂ ਦੇਖੋਗੇ ਤੇ ਨਾਮ ਦੀ ਜਿਹੜੀ ਸ਼ਬਦਾਵਲੀ ਆ ਉਹਦੇ ਵਿੱਚ ਹੀ ਪੰਜਾਬੀ ਆ, ਤਾਂ ਉਹਦੀ ਹਾਲਤ ਇਹ ਹੈ ਕਿ ਉਹਦੇ ਕੋਲ ਬਹੁਤ ਸਾਰੇ ਘਪਲੇ, ਵਿੱਤੀ ਸੰਕਟ, ਉਹ ਸਭ ਕੁਝ ਹੈ। ਉਹ ਅੱਗੇ ਵੀ ਅਸੀਂ ਗੱਲਾਂ ਕਰਦੇ ਰਹੇ, ਤਾਂ ਅੱਜ ਉਹ ਯੂਨੀਵਰਸਿਟੀ ਜਿਹੜੀ ਸਾਡੀ ਭਾਸ਼ਾ ਦੇ ਨਾਮ ਤੇ ਆ, ਸਾਡੀ ਬੋਲੀ ਦੇ ਨਾਮ ਤੇ ਆ, ਤਾਂ ਉਹਦੇ ਵਿੱਚ ਤੁਸੀਂ ਵੇਖੋ ਕਿ ਇਹ ਸੰਕਟ ਹੈ ਕਿ ਉਹਨਾਂ ਦੇ ਕੋਲ ਕਾਗਜ਼ ਹੀ ਨਹੀਂ। ਅੱਗੇ ਥਾਣਿਆਂ 'ਚ ਕਾਗਜ਼ਾਂ ਦਾ ਰੌਲਾ ਪੈ ਜਾਂਦਾ ਹੁੰਦਾ ਸੀ, ਕੋਈ ਦਰਖਾਸਤ ਦੇਣ ਆਉਂਦਾ, ਉਹ ਕਹਿੰਦੇ ਜੀ ਕਾਗਜ਼ ਲੈ ਆਓ ਬਾਹਰੋਂ। ਤਾਂ ਕੀ ਹੁਣ ਯੂਨੀਵਰਸਿਟੀ ਵਾਲੇ ਵੀ ਕਿਆ ਕਰਨਗੇ ਕਿ ਕਾਕੇ ਜਾਂ ਇੱਕ ਬੰਡਲ ਕਾਗਜ਼ਾਂ ਦਾ ਲੈ ਆ, ਤੇਰੀ ਡੀਐਮਸੀ ਕੱਢ ਦਿੰਨੇ, ਨਾਲ ਕੋਈ ਸੇਵਾ ਹੋ ਜਾਏਗੀ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਆਪਾਂ ਡਾਂਕੀ ਲਵਾਉਣ ਵਾਲਿਆਂ ਦੀ। ਇਹਨਾਂ ਦੀ ਕਹਿੰਦੇ ਗਾਹਕੀ ਵਧੀਆ, ਖਾਸੇ ਗਾਹਕ ਇਹਨਾਂ ਨੂੰ ਮਿਲ ਰਹੇ ਨੇ। ਦੇਖੋ ਉਹਦੇ ਵਿੱਚ ਜੇ ਮੋਟੇ ਤੌਰ ਤੇ ਆਪਾਂ ਦੇਖੀਏ, ਕਿਉਂਕਿ ਮੈਂ ਇਮਾਨਦਾਰੀ ਨਾਲ ਕਹਾਂ ਕਿ ਮੈਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਨੌਲੇਜ ਘੱਟ ਆ, ਨਾ ਮੈਂ ਬਾਹਰ ਕਦੇ ਗਿਆ, ਨਾ ਹੀ ਮੈਨੂੰ ਕੋਈ ਇਮੀਗ੍ਰੇਸ਼ਨਸ ਬਾਰੇ ਕੋਈ ਬਹੁਤੀ ਜਾਣਕਾਰੀ ਆ। ਪਰ ਮਸਲਾ ਕੀ ਆ ਕਿ ਚਲੋ ਇੱਥੇ ਜਿਹੜਾ ਬਾਜ਼ਾਰ ਸਜਦਾ ਹੈ, ਹੁਣ ਤਾਂ ਮਤਲਬ ਕਿ ਮੇਰਾ ਇੱਕ ਜਾਣਕਾਰ ਹਰਿਆਣੇ ਚੋਂ ਆਇਆ ਤੇ ਦੱਸ ਰਿਹਾ ਸੀਗਾ ਕਿ ਕਰਨਾਲ ਨੂੰ ਅਸੀਂ ਦੂਸਰਾ ਜਲੰਧਰ ਕਹਿੰਦੇ ਆ। ਮੈਂ ਕਿਹਾ ਜੀ ਉੱਥੇ ਕੀ ਆ? ਤੇ ਉਹ ਮੈਂ ਕਿਹਾ ਕਿ ਉੱਥੇ ਬੈਟ ਬੂਟ ਬਣ ਗਏ ਜੇ, ਫੁੱਟਬਾਲ ਬਣਦੇ ਨੇ? ਉਹ ਕਹਿੰਦੇ ਨਹੀਂ ਜੀ, ਹੁਣ ਉੱਥੇ ਡੰਕੀ ਬੜੀ ਲੱਗਦੀ ਆ, ਯਾਨੀ ਏਜੰਟ ਬੜੇ ਚਲੇ ਗਏ। ਤਾਂ ਜਿਵੇਂ ਤੁਹਾਡਾ ਕਿਸੇ ਵੇਲੇ ਦੁਆਬੇ 'ਚ ਜਲੰਧਰ ਮਸ਼ਹੂਰ ਸੀਗਾ, ਉਸੇ ਤਰ੍ਹਾਂ ਹੁਣ ਸਾਡਾ ਉਹ ਇਹ ਏਰੀਆ ਜਿਹੜਾ ਹੈ ਨਾ, ਉਹ ਅੱਜ ਕੱਲ ਏਜੰਟਾਂ ਕਰਕੇ ਮਸ਼ਹੂਰ ਹੈ, ਕਿਉਂਕਿ ਹਰਿਆਣਵੀ ਬਹੁਤ ਜਾ ਰਹੇ ਨੇ, ਹਰਿਆਣਵੀ ਵੀ ਬਹੁਤ ਨਿਕਲ ਰਹੇ ਨੇ, ਖਾਸ ਤੌਰ ਤੇ ਜੇ ਆਪਾਂ ਕੁਝ ਇਲਾਕੇ ਜਿਹੜੇ ਦੇਖੀਏ ਤਾਂ। ਹੁਣ ਗੱਲ ਇਹ ਆ ਕਿ ਇੱਧਰ ਕੈਨੇਡਾ 'ਚ ਦੱਸਦੇ ਆ ਕਿ ਇੱਕ ਤੇ ਆਰਥਿਕ ਥੋੜੀ ਮੰਦਹਾਲੀ ਹੈ, ਤੇ ਉੱਥੋਂ ਵੀ ਨਿਕਲ ਕੇ ਯੂਐਸ ਨੂੰ ਬੰਦੇ ਜਾ ਰਹੇ ਨੇ। ਇੱਧਰ ਕੈਨੇਡਾ ਨੇ ਤਾਂ ਵੈਸੇ ਵੀ ਆਪਣੀ ਜਿਹੜੀ ਵੀਜ਼ਾ ਨੀਤੀ ਉਹ ਟਾਈਟ ਕਰ ਲਈ, ਤੁਹਾਨੂੰ ਪਤਾ ਹੀ ਹੈ। ਉਹਦੇ ਤੇ ਤੁਸੀਂ ਬਿਹਤਰ ਦੱਸ ਸਕਦੇ ਹੋ, ਜਾਂ ਬਿਹਤਰ ਤੁਹਾਨੂੰ ਜਾਣਕਾਰੀ ਹੋਏਗੀ, ਮੈਂ ਉੱਧਰ ਜਾਂਦਾ ਹੀ ਨਹੀਂ। ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ, ਨਿਊਜ਼ੀਲੈਂਡ ਦੇ ਵਿੱਚ ਵੀ ਕਹਿ ਲਓ ਕਿ ਪੂਰਾ ਨਹੀਂ ਪੈ ਰਿਹਾ, ਆਸਟ੍ਰੇਲੀਆ ਦੇ ਵਿੱਚ ਵੀ ਟਿਬਰੀ ਟਾਈਟ ਆ, ਯੂਰਪ ਦੇ ਵਿੱਚ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਹਿਸਾਬ ਕਿਤਾਬ ਜਿਹੜਾ ਇਸ ਵੇਲੇ ਚੱਲ ਰਿਹਾ। ਤਾਂ ਕੁੱਲ ਮਿਲਾ ਕੇ ਹੁਣ ਜਿਹੜਾ ਡੰਕੀ ਬਾਜ਼ਾਰ ਸੱਜ ਰਿਹਾ ਹੈ, ਉਹਦੇ ਵਿੱਚ 50 ਤੋਂ 60 ਲੱਖ ਰੇਟ ਹੈ ਇਸ ਵੇਲੇ ਜ਼ਿਆਦਾਤਰ। ਮਤਲਬ ਕਿ ਖਾਸ ਤੌਰ ਤੇ ਜੇ ਆਪਾਂ ਦੇਖੀਏ ਤਾਂ ਮਨੁੱਖੀ ਤਸਕਰੀ ਦਾ ਇਹ ਮਾਮਲਾ ਜਿਹੜਾ ਉਹ ਯੂਐਸ ਨਾਲ ਜੁੜਦਾ ਹੈ, ਤੇ ਜਾਂ ਜੁੜਦਾ ਹੈ ਜਾ ਕੇ ਉਹ ਯੂਰਪ ਦੇ ਕੁਝ ਦੇਸ਼ਾਂ ਦੇ ਨਾਲ। ਤਾਂ 2-3 ਰੂਟ ਆ ਜਿਨ੍ਹਾਂ ਦੇ ਥਰੂ ਸਾਰਾ ਕੰਮ ਚੱਲਦਾ ਪਿਆ। ਪਰ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਤੁਹਾਨੂੰ ਮੈਂ ਦੱਸ ਦੇਵਾਂ ਕਿ ਪਿਛਲੇ ਦਿਨ ਹੀ ਇੱਕ ਸੱਜਣ ਨਿਕਲੇ ਸੀਗੇ ਅਮਰੀਕਾ ਵਾਸਤੇ, ਤਾਂ ਉਹ ਕਿਸੇ ਦੇ ਥਰੂ ਰਾਬਤਾ ਕੀਤਾ ਗਿਆ, ਕੋਈ ਬਾਲੀ ਦੇ ਵਿੱਚ ਰਹਿ ਰਿਹਾ ਸੀਗਾ। ਜਦੋਂ ਉਹ ਉੱਥੇ ਪਹੁੰਚਿਆ ਤਾਂ ਬਾਲੀ ਦੇ ਵਿੱਚ ਉਹ ਜਿਹੜਾ ਹੈਗਾ ਸੀ ਸੰਨੀ ਨਾਂ ਦਾ ਬੰਦਾ, ਉਸਨੇ ਉਸਨੂੰ ਉੱਥੇ ਬੰਦੀ ਬਣਾ ਲਿਆ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ,